अस्सलाम वालेकुम, ਕੀ ਹਾਲ ਹੈ ਮਿੱਤਰੋ ਪਿਆਰੇ ਤੁਹਾਡਾ। ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਬਾ ਗੁਰੂ ਨਾਨਕ ਪੂਰੀ ਲੋਕਾਈ ਦੇ ਲਈ ਇੱਕ ਨਮੂਨਾ ਹੈ, ਇੱਕ ਅਜਿਹਾ ਨਮੂਨਾ ਜਿਹੜਾ ਸਾਨੂੰ ਜ਼ਿੰਦਗੀ ਗੁਜ਼ਾਰਨ ਦਾ ਢੰਗ ਦੱਸ ਕੇ ਗਿਆ ਔਰ ਜਿਨ੍ਹਾਂ ਨੇ ਬੜੀ ਸਾਦਗੀ ਦੇ ਨਾਲ ਇਨਸਾਨੀਅਤ ਦੇ ਭਲੇ ਦੀ ਗੱਲ ਕੀਤੀ ਹਮੇਸ਼ਾ। ਉਹਨਾਂ ਦਾ ਜਨਮ ਦਿਨ ਆਉਣ ਵਾਲਾ ਹੈ ਤੇ ਇਸ ਮੌਜੂ ਤੇ ਗੱਲ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਸਾਕ ਪੰਜਾਬੀ ਜੀ। ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ। अस्सलाम वालेकुम। वालेकुम सलाम। ਕੀ ਹਾਲ ਹੈ ਜੀ ਪਿਆਰੇ? ठीक ठाक अलहमदुलिल्लाह, तुसीं सुनाओ। ਸ਼ੁਕਰ ਰੱਬ ਦਾ। ਤੇ ਬਾਬਿਆਂ ਦਾ ਜਨਮ ਦਿਨ ਆ ਰਿਹਾ ਹੈ ਤੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਔਰ ਆਪਦਾ ਪਿਛਲਾ ਐਕਸਪੀਰੀਅੰਸ ਵੀ ਸਾਡੇ ਨਾਲ ਸਾਂਝਾ ਕਰਨਾ ਹੈ, ਕਿਉਂਕਿ ਹੁਣ ਅਸੀਂ ਇਸ ਵੇਲੇ ਕਰਾਚੀ ਹਾਂ ਤੇ ਤੁਸੀਂ ਜਿਵੇਂ ਅੱਗੇ ਉੱਥੇ ਜਾਂਦੇ ਸੋ ਤੇ ਉੱਥੇ ਕੀ ਮਾਹੌਲ ਹੁੰਦਾ ਹੈ ਤੇ ਉਹ ਥੋੜਾ ਸਾਡਾ ਸਾਂਝਾ ਕਰੋ। ਸਭ ਤੋਂ ਪਹਿਲੇ ਤੇ ਜਗਤ ਵਾਸਤੇ ਪੰਜਾਬੀਆਂ ਨੂੰ ਬਾਬਾ ਗੁਰੂ ਨਾਨਕ ਦੇਵ ਹੋਰਾਂ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਤੁਹਾਨੂੰ ਵੀ ਤੇ ਮੈਨੂੰ ਵੀ, ਕਿਉਂਕਿ ਗੁਰੂ ਨਾਨਕ ਸਾਹਿਬ ਹੋਰਾਂ ਨੇ ਨਾ ਇਨਸਾਨੀਅਤ ਨੂੰ ਭਲਾਈ ਦਾ ਰਾਹ ਦੱਸਦਿਆਂ ਹੋਇਆਂ ਤਿੰਨ ਚੀਜ਼ਾਂ ਦਸੀਆਂ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਕਿ ਮਿਹਨਤ ਕਰੋ, ਉਸ ਰੱਬ ਦਾ ਨਾਮ ਲਓ, ਵੰਡ ਕੇ ਖਾਓ। ਗੁਰੂ ਸਾਹਿਬ ਨੇ ਆਪ ਵੀ ਆਪਣੀ ਹਯਾਤੀ ਦੇ ਜਿਹੜੇ ਆਖਰੀ 17 ਸਾਲ ਸੀ ਉਹ ਖੇਤੀ ਕੀਤੀ ਕਰਤਾਰਪੁਰ ਸਾਹਿਬ ਤੇ ਉੱਥੇ ਹੀ ਉਹ ਜੋਤੀ ਜੋਤ ਸਮਾਏ। ਤੇ ਪੰਜਾਬ ਧਰਤੀ ਹਰ ਪੱਖੋਂ ਹੀ ਜ਼ਰਖੇਜ਼ ਹੈ। ਉਹ ਸੂਫੀਆਂ ਵੱਲੋਂ ਲਾ ਲਓ, ਯੋਧਿਆਂ ਵੱਲੋਂ ਲਾ ਲਓ, ਇਹ ਪੰਜਾਬੀ ਹੀਰੋਜ਼ ਵੱਲੋਂ ਲਾ ਲਓ, ਪੰਜਾਬ ਧਰਤੀ ਹਰ ਪੱਖੋਂ ਜ਼ਰਖੇਜ਼ ਹੈ। ਤੇ ਪੰਜਾਬੀ ਜ਼ਬਾਨ ਨੂੰ ਲਿਖਣ ਵਾਲੇ ਵੀ ਕੋਈ ਆਮ ਨਹੀਂ, ਪੰਜਾਬੀ ਸੂਫੀ ਸ਼ਾਇਰ ਹੋਏ ਜਿਨ੍ਹਾਂ ਵਿੱਚ ਬਾਬਾ ਗੁਰੂ ਨਾਨਕ ਦਾ ਵੀ ਇੱਕ ਉੱਚਾ ਨਾਮ ਹੈ। ਗੁਰੂ ਸਾਹਿਬ ਦਾ ਜਨਮ ਭਾਵਾਂ ਹਿੰਦੂਆਂ ਘਰ ਹੀ ਹੋਇਆ। ਗੁਰੂ ਸਾਹਿਬ ਦੇ ਪਿਤਾ ਦਾ ਨਾਮ ਕਾਲੂ ਮਹਿਤਾ, ਮਾਤਾ ਦਾ ਨਾਮ ਮਾਤਾ ਤ੍ਰਿਪਤਾ ਜੀ। ਪਰ ਗੁਰੂ ਸਾਹਿਬ ਨੇ ਜੋ ਸਬਕ ਦਿੱਤਾ, ਜੋ ਆਦੇਸ਼ ਦਿੱਤਾ, ਉਹ ਬੁੱਤਾਂ ਦੀ ਪੂਜਾ ਤੋਂ ਹਟ ਕੇ ਦਿੱਤਾ ਕਿ ਇੱਕ ਓਂਕਾਰ ਰੱਬ ਇੱਕ ਹੈ, ਸਤਨਾਮ ਉਹਦਾ ਨਾਮ ਹੀ ਸੱਚਾ, ਅਕਾਲ ਮੂਰਤ ਅਜੂਨੀ ਸਹਿਬਮ, ਕਿ ਉਹਦੀ ਕੋਈ ਸੂਰਤ ਨਹੀਂ, ਉਹ ਹਰ ਸੂਰਤ ਵਿੱਚ ਹੈ। ਗੁਰੂ ਨਾਨਕ ਸਾਹਿਬ ਨੇ ਕਦੀ ਇਹ ਨਹੀਂ ਵੇਖਿਆ ਕਿ ਮੇਰੇ ਅੱਗੇ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਈਸਾਈ ਆ। ਉਹਨਾਂ ਨੇ ਹਰ ਇਨਸਾਨ ਦਾ ਭਲਾ ਸੋਚਿਆ, ਹਰ ਇਨਸਾਨ ਦਾ ਭਲਾ ਕੀਤਾ। ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦੂਸਰੇ ਮਜ਼ਹਬ ਨੂੰ ਐਕਸੈਪਟ ਨਹੀਂ ਕਰਦੇ, ਉਹ ਗੁਰੂ ਨਾਨਕ ਸਾਹਿਬ ਨੂੰ ਸਮਝਦੇ ਨੇ ਕਿ ਸ਼ਾਇਦ ਸਿੱਖਾਂ ਦੇ ਹੀ ਗੁਰੂ ਨੇ। ਮੀਆਂ ਸਾਹਿਬ ਰਹਿਮਤੁल्लाह अलैह, ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਨਾ, ਉਹਨਾਂ ਨੇ ਬਹੁਤ ਸਾਰੇ ਜਿਹੜੇ ਪੰਜਾਬੀ ਸੂਫੀ ਸ਼ੋਰਾ ਗੁਜ਼ਰੇ ਨੇ ਨਾ, ਉਹਨਾਂ ਵਾਸਤੇ ਨਾ ਇੱਕ ਇੱਕ ਸ਼ੇਰ ਆਖਿਆ। ਤੇ ਉਹ ਗੁਰੂ ਨਾਨਕ ਸਾਹਿਬ ਬਾਰੇ ਵੀ ਕਹਿੰਦੇ ਨੇ ਕਿ ਬਾਬੇ ਨਾਨਕ ਬਾਣੀ ਅੰਦਰ ਬਾਤ ਕਹੀ ਇੱਕ ਚੰਗੀ, ਵਿਸ ਹੋਇਆ ਮੁੜ ਜਾਂਦਾ ਨਹੀਂ, ਰੀਤ ਸੱਜਣ ਦੀ ਚੰਗੀ। ਵਾਹ ਵਾਹ ਵਾਹ। ਤੇ ਅਲਾਮਾ ਇਕਬਾਲ रहमतुल्लाह अलैह भी फरमाया कि फिर उठी सदा एक तौहीद की पंजाब से, एक मर्द कामल ने आकर जगाया अपने ख्वाब से। ਸਾਡੇ ਮਿੱਤਰ ਨੇ ਅਫਜ਼ਲ ਸਾਰ ਸਾਹਿਬ, ਉਹ ਵੀ ਪੰਜਾਬੀ ਲਿਖਾਰੀ ਨੇ, ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਬਾਰੇ ਆਖਿਆ ਕਿ ਨਾਨਕ ਨਾਮ ਅਲਸਤ ਹੈ। ਤੇ ਚੜ੍ਹਦੇ ਲੰਦੇ ਪੰਜਾਬ ਦੇ ਵਿੱਚ ਸਾਨੂੰ ਬਹੁਤ ਸਾਰੇ ਦੋਸਤਾਂ ਨੇ ਪੁੱਛਿਆ ਕਿ ਅਲਸਤ ਦਾ ਕੀ ਮਤਲਬ ਹੈ। ਨਾਨਕ ਨਾਮ ਅਲਸਤ ਦਾ ਮਤਲਬ ਕਿ ਧੁਰ ਤੋਂ, ਸ਼ੁਰੂ ਤੋਂ, ਪਹਿਲਾਂ ਤੋਂ, ਪਹਿਲੇ ਦਿਨ ਤੋਂ। ਤੇ ਦੂਸਰਾ ਤੁਸੀਂ ਮੈਨੂੰ ਸਵਾਲ ਕੀਤਾ ਕਿ ਗੁਰਪੁਰਬ ਤੇ ਕੈਸੀਆਂ ਤਿਆਰੀਆਂ ਹੁੰਦੀਆਂ ਨੇ, ਕਿਵੇਂ ਦੀਆਂ ਤਿਆਰੀਆਂ ਹੁੰਦੀਆਂ ਨੇ। ਤੇ ਗੁਰਪੁਰਬ ਇੱਕ ਐਸਾ ਮੌਕਾ ਹੁੰਦਾ ਹੈ ਜਿਹਦੇ ਉੱਤੇ ਚੜ੍ਹਦਾ ਤੇ ਲਹਿੰਦਾ ਪੰਜਾਬ ਇਕੱਠਾ ਹੁੰਦਾ ਹੈ। ਬਹੁਤ ਸਾਰੇ ਮੁਲਕਾਂ ਦੀਆਂ ਸੰਗਤਾਂ ਹੁੰਦੀਆਂ ਨੇ, ਯੂਕੇ ਤੋਂ, ਆਸਟ੍ਰੇਲੀਆ ਤੋਂ, ਕੈਨੇਡਾ ਤੋਂ, ਅਮਰੀਕਾ ਤੋਂ, ਤੇ ਸਾਰੀਆਂ ਸੰਗਤਾਂ ਦਾ ਭਰਪੂਰ ਖਿਆਲ ਰੱਖਿਆ ਜਾਂਦਾ ਹੈ। ਔਰ ਗੁਰਪੁਰਬ ਤੋਂ ਇਲਾਵਾ ਉਹਨਾਂ ਨੂੰ ਜਿਹੜੇ ਮਸ਼ਹੂਰ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਦੀਦਾਰੇ ਵਾਸਤੇ ਵੀ ਲੈ ਕੇ ਜਾਇਆ ਜਾਂਦਾ ਸੰਗਤਾਂ ਨੂੰ, ਜਿਵੇਂ ਪੰਜਾ ਸਾਹਿਬ ਹੋ ਗਿਆ, ਫਿਰ ਫਰੂਕਾਬਾਦ ਜਿੱਥੇ ਗੁਰੂ ਸਾਹਿਬ ਨੇ 20 ਰੁਪਏ ਦਾ ਲੰਗਰ ਛਕਾਇਆ ਸੀ ਸੰਤ ਮੰਡਲੀ ਨੂੰ, ਭੁੱਖੇ ਨੰਗੇ ਸਾਧੂਆਂ ਨੂੰ, ਉਸ ਗੁਰਦੁਆਰੇ ਦੇ ਦਰਸ਼ਨ ਕਰਾਏ ਜਾਂਦੇ ਨੇ। ਫਿਰ ਲਾਹੌਰ ਦੇ ਜਿਹੜੇ ਚੂਨਾ ਮੰਡੀ, ਫਿਰ ਆਲੇ ਦੁਆਲੇ ਦੇ ਜਿਹੜੇ ਗੁਰਦੁਆਰੇ ਨੇ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਆ, ਉਸ ਗੁਰਦੁਆਰੇ ਦੇ ਦਰਸ਼ਨ ਕਰਵਾਏ ਜਾਂਦੇ ਨੇ। ਤੇ ਬਹੁਤ ਸਾਂਭ ਸੰਭਾਲ ਕੀਤੀ ਜਾਂਦੀ ਆ ਸਾਰੇ ਯਾਤਰੀਆਂ ਦੀ। ਅੱਛਾ, ਤੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕੋਈ ਪਾਕਿਸਤਾਨੀ ਗਵਰਨਮੈਂਟ ਦੇ ਤਰਫੋਂ ਜਾਂ ਮਹਿਕਮਾ ਔਕਾਫ ਦੇ ਵੱਲੋਂ ਉਹ ਕਿਵੇਂ ਦਾ ਹੁੰਦਾ, ਜਿਹੜੇ ਕਿਉਂਕਿ ਇੰਨੇ ਯਾਤਰੀ ਆਉਂਦੇ ਨੇ ਉਹਨਾਂ ਨੂੰ ਉੱਥੇ ਰਹਿਣ ਵਾਸਤੇ ਸਹੀ ਜਗ੍ਹਾ ਮਿਲ ਜਾਂਦੀ ਹੈ? ਗੁਰਪੁਰਬ ਤੇ ਸਾਰੀਆਂ ਸੰਗਤਾਂ ਦਾ ਖਿਆਲ ਕੀਤਾ ਜਾਂਦਾ ਹੈ, ਬਹੁਤ ਅੱਛੀਆਂ ਰਿਹਾਇਸ਼ਾਂ ਦਿੱਤੀਆਂ ਜਾਂਦੀਆਂ ਨੇ। ਮਹਿਕਮਾ ਔਕਾਫ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਦਾ ਖਿਆਲ ਰੱਖਦਾ ਹੈ। ਔਰ ਨਨਕਾਣਾ ਸਾਹਿਬ ਦੇ ਵਿੱਚ 8 ਗੁਰਦੁਆਰੇ ਨੇ ਤੇ ਸਾਰੇ ਗੁਰਦੁਆਰਿਆਂ ਦੇ ਵਿੱਚ ਬਹੁਤ ਅੱਛੀਆਂ ਰਿਹਾਇਸ਼ਾਂ ਨੇ। ਅੱਛਾ, ਤੇ ਇਹਨਾਂ ਦੇ ਖਾਣ ਪੀਣ ਦਾ ਜਿਹੜਾ ਇੰਤਜ਼ਾਮ ਹੁੰਦਾ ਉਹ ਖੁਦ ਲੋਕ ਕਰਦੇ ਨੇ ਜਾਂ ਉਹ ਵੀ ਮਹਿਕਮਾ ਔਕਾਫ ਦੇ ਤਰਫੋਂ, ਇਹ ਜਿਹੜੇ ਮੁਹੱਬਤੀ ਲੋਕ ਹੁੰਦੇ ਨੇ? ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਅਕਸਰ ਜਦੋਂ ਜਾਂਦੇ ਹੋ ਉੱਥੇ, ਤੁਹਾਡੀ ਮੈਂ ਵੀਡੀਓਜ਼ ਦੇਖੀਆਂ ਤੇ ਤੁਸੀਂ ਉਹ ਉੱਥੇ ਸੇਵਾ ਕਰ ਰਹੇ ਹੁੰਦੇ ਹੋ।
ਗੁਰਪੁਰਬ ਮੌਕੇ ਲੰਗਰ ਦਾ ਵਸੀਹ ਇੰਤਜ਼ਾਮ ਹੁੰਦਾ ਹੈ, ਬਲਕਿ ਗੁਰਪੁਰਬ ਤੋਂ ਹਟ ਕੇ ਵੀ ਤੁਸੀਂ ਕਿਸੇ ਵੀ ਦਿਨ ਗੁਰਦੁਆਰਾ ਸਾਹਿਬ ਜਾਂਦੇ ਹੋ ਤੇ ਤੁਹਾਨੂੰ ਲੰਗਰ ਉਸ ਦਿਨ ਵੀ ਮਿਲਦਾ ਹੈ। ਵਾਹ। ਅੱਛਾ, ਉਹਦੇ 'ਚ ਇੱਕ ਮੁਸਲਮਾਨ ਜਿਹੜੇ ਨੇ, ਕਿਉਂਕਿ ਨਾ ਤੇ ਗੁਰੂ ਨਾਨਕ ਨੇ ਕਿਸੇ ਮਜ਼ਹਬ ਦੀ ਗੱਲ ਕੀਤੀ, ਉਹਨੇ ਇਨਸਾਨੀਅਤ ਦੇ ਭਲੇ ਦੀ ਗੱਲ ਕੀਤੀ ਹਮੇਸ਼ਾ, ਤੇ ਜਿਹੜੇ ਮੁਸਲਮਾਨ ਨੇ ਉਹ ਵੀ ਉੱਥੇ ਖਿਦਮਤ ਕਰ ਰਹੇ ਹੁੰਦੇ ਨੇ ਸਿੱਖਾਂ ਦੀ, ਆਉਣ ਵਾਲੇ ਸਿੱਖਾਂ ਦੀ। ਹਰ ਗੁਰਦੁਆਰੇ ਦੇ 4 ਦਰਵਾਜ਼ੇ ਹੁੰਦੇ ਨੇ। ਹੂੰ। ਸਿੱਖਿਆ ਇਹ ਹੈ ਕਿ ਭਾਵੇਂ ਕੋਈ ਹਿੰਦੂ ਜਾਵੇ, ਸਿੱਖ ਜਾਵੇ, ਮੁਸਲਮਾਨ ਜਾਵੇ ਤੇ ਭਾਵੇਂ ਈਸਾਈ ਜਾਵੇ, ਸਾਰੇ ਮਜ਼ਹਬ ਗੁਰਦੁਆਰੇ ਆ ਸਕਦੇ ਆ। ਯਾਨੀ ਕਿ ਸਿੱਖਾਂ ਦੀ ਕੋਈ ਮੱਲ ਨਹੀਂ ਹੈਗੀ ਗੁਰੂ ਨਾਨਕ ਸਾਹਿਬ ਤੇ ਸਾਰੇ ਮਜ਼ਹਬ ਜਾ ਸਕਦੇ, ਸਾਰੇ ਮਜ਼ਹਬ ਸੇਵਾ ਕਰ ਸਕਦੇ, ਬਲਕਿ ਸਾਰੇ ਮਜ਼ਹਬ ਜਾਂਦੇ ਨੇ, ਉੱਥੋਂ ਲੰਗਰ ਵੀ ਕਰਦੇ ਨੇ, ਸੇਵਾ ਵੀ ਕਰਦੇ ਨੇ। ਕਿਆ ਬਾਤ ਹੈ। ਤੁਸੀਂ ਜਿਹੜੇ ਯਾਤਰਾ ਕਰਨ ਵਾਸਤੇ ਆਉਣ ਵਾਲੇ ਸਿੱਖ ਨੇ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਪੂਰੀ ਦੁਨੀਆ ਦੇ ਸਿੱਖ ਸਾਨੂੰ ਇਸ ਵੇਲੇ ਵੇਖਦੇ ਪਏ ਨੇ, ਜੇ ਉਹ ਆਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਕਿਹੜੇ ਇੰਤਜ਼ਾਮਾਤ ਕਰਕੇ ਆਉਣੇ ਚਾਹੀਦੇ ਨੇ ਆਪਦੇ, ਕਿ ਕਿਹੜੀ ਚੀਜ਼ ਦੀ ਬਹੁਤ ਸਖਤ ਲੋੜ ਹੁੰਦੀ ਹੈ ਤੁਹਾਨੂੰ ਇੱਥੇ, ਜਿਹੜਾ ਤੁਸੀਂ ਉੱਥੇ ਰਹਿੰਦੇ ਹੋਇਆ ਫੀਲ ਕੀਤਾ ਹੈ, ਤੇ ਕਿਹੜੀ ਚੀਜ਼ ਇੱਥੇ ਅਵੇਲੇਬਲ ਹੁੰਦੀ ਹੈ? ਕੋਈ ਐਸਾ ਤਾਂ ਨਹੀਂ ਉੱਥੇ ਡਾਕਟਰਸ ਦਾ ਇੰਤਜ਼ਾਮ ਹੁੰਦਾ ਹੈ ਖੁਦਾ ਨਾ ਖਾਸਤਾ, ਕਿਉਂਕਿ ਇੰਨਾ ਵੱਡਾ ਉੱਥੇ ਇਜਤਮਾ ਹੁੰਦਾ ਹੈ, ਇੰਨੇ ਜਥੇ ਆਉਂਦੇ ਨੇ, ਤੇ ਉਹਨਾਂ ਨੂੰ ਕੋਈ ਬਿਮਾਰੀ ਠਮਾਰੀ ਵਾਸਤੇ ਕੋਈ ਮੈਡੀਕਲ ਕੈਂਪ ਲੱਗਾ ਹੁੰਦਾ ਹੈ, ਕੋਈ ਰੈਸਕਿਊ ਦੀ ਖਿਦਮਾਤ ਉੱਥੇ ਹੁੰਦੀਆਂ ਨੇ, ਉਹ ਕਿਹੜੀਆਂ ਚੀਜ਼ਾਂ ਉੱਥੇ ਹੁੰਦੀਆਂ ਨੇ ਤਾਂ ਕਿ ਉੱਥੋਂ ਲੋਕ ਬੇਫਿਕਰ ਹੋ ਕੇ ਆਉਣ? ਹਰ ਚੀਜ਼ ਦਾ ਪ੍ਰੋਪਰ ਖਿਆਲ ਕੀਤਾ ਜਾਂਦਾ ਹੈ। ਮੈਡੀਕਲ ਕੈਂਪ ਵੀ ਹੁੰਦਾ ਹੈ, ਲੇਕਿਨ ਆਉਣ ਵਾਲੇ ਯਾਤਰੀਆਂ ਦੇ ਵਿੱਚ ਅਸੀਂ ਬਹੁਤੀ ਤਾਦਾਦ ਵੇਖਦੇ ਹਾਂ ਬਜ਼ੁਰਗਾਂ ਦੀ, ਤੇ ਜਦਕਿ ਸਾਨੂੰ ਸੁਣਨ ਦੇ ਵਿੱਚ ਇਹ ਮਿਲਦਾ ਹੈ ਕਿ ਚੜ੍ਹਦੇ ਪੰਜਾਬ ਦੀ ਜਿਹੜੀ ਯੂਥ ਆ ਉਹ ਇਸ ਕਰਕੇ ਲਹਿੰਦੇ ਪੰਜਾਬ ਨਹੀਂ ਹੁੰਦੀ, ਆਪਣੇ ਗੁਰਧਾਮਾਂ ਦੇ ਦਰਸ਼ਨ ਨਹੀਂ ਕਰਦੀ, ਕਿ ਅਸੀਂ ਜੇ ਪਾਕਿਸਤਾਨ ਚਲੇ ਗਏ ਤਾਂ ਫਿਰ ਸਾਨੂੰ ਕਿਸੇ ਯੂਰਪੀਅਨ ਕੰਟਰੀ ਦਾ ਸਾਡਾ ਵੀਜ਼ਾ ਨਹੀਂ ਲੱਗਣਾ। ਇਹ ਗੱਲ ਬਿਲਕੁਲ ਬੇਬੁਨਿਆਦ ਹੈ। ਤੁਸੀਂ ਖੁੱਲੇ ਦਿਲ ਆਓ, ਗੁਰਧਾਮਾਂ ਦੇ ਦਰਸ਼ਨ ਕਰੋ। ਮੈਂ ਐਸੇ ਵੀ ਲੋਕ ਵੇਖੇ ਨੇ ਜਿਹੜੇ ਲਹਿੰਦੇ ਪੰਜਾਬ ਵੀ ਕਈ ਵਾਰ ਆਏ ਨੇ ਤੇ ਉਹਨਾਂ ਨੇ ਬਹੁਤ ਸਾਰੇ ਯੂਰਪੀਅਨ ਕੰਟਰੀਆਂ ਦਾ ਟੂਰ ਕੀਤਾ ਹੋਇਆ, ਤੇ ਤੁਸੀਂ ਬੇਫਿਕਰ ਹੋ ਕੇ ਲਹਿੰਦੇ ਪੰਜਾਬ, ਬਲਕਿ ਤੁਸੀਂ ਤਾਂ ਆਪਣੇ ਘਰ ਹੋਣਾ, ਕਿਉਂਕਿ ਪੰਜਾਬੀ ਨੇ ਪੰਜਾਬ ਦੇ ਵਿੱਚ ਆ ਕੇ ਆਪਣੇ ਘਰ ਹੀ ਹੋਣਾ, ਇੱਕੋ ਬੋਲੀ, ਇੱਕੋ ਸੱਭਿਆਚਾਰ। ਤੇ ਖਾਸ ਤੌਰ ਤੇ ਮੈਂ ਚੜ੍ਹਦੇ ਪੰਜਾਬ ਦੀ ਯੂਥ ਵਾਸਤੇ ਕਹਿਣਾ ਚਾਹ ਰਿਹਾ ਕਿ ਤੁਸੀਂ ਖੁੱਲੇ ਦਿਲ ਆ ਕੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰੋ, ਦੂਸਰੇ ਕੰਟਰੀਜ਼ ਦੇ ਵਾਸਤੇ ਵੀ ਤੁਹਾਨੂੰ ਕੋਈ ਇਸ਼ੂ ਨਹੀਂ ਹੋਏਗਾ। ਬਹੁਤ ਸ਼ੁਕਰੀਆ ਜੀ ਸਾਕਬ ਪੰਜਾਬੀ ਸਾਹਿਬ, ਤੁਸੀਂ ਬਹੁਤ ਸਾਨੂੰ ਟਾਈਮ ਦਿੱਤਾ। ਇਹਦੇ ਨਾਲ ਹੀ ਮੈਂ ਅੱਜ ਦੇ ਪ੍ਰੋਗਰਾਮ ਨੂੰ ਕਰਨਾ, ਮੇਰਾ ਇੱਕ ਪੈਗਾਮ ਹੈ, ਜਿੰਨੇ ਵੀ ਯਾਤਰੀ ਇਸ ਵਾਰੀ ਆਣੇ ਨੇ ਗੁਰੂ ਸਾਹਿਬ ਦੇ ਜਨਮ ਦਿਨ ਤੇ, ਸਾਨੂੰ ਬਹੁਤ ਚਾਅ ਹੈ ਉਹਨਾਂ ਦੇ ਆਉਣ ਦਾ। ਉਹਨਾਂ ਨੇ ਜਿਵੇਂ ਸਾਕਬ ਹੋਣਾ ਨੇ ਗੱਲ ਕੀਤੀ ਹੈ ਕਿ ਉਹਨਾਂ ਨੇ ਆਪਣੇ ਘਰ ਹੀ ਆਉਣਾ ਹੈ, ਸਾਨੂੰ ਉਹਨਾਂ ਦੇ ਆਉਣ ਦਾ ਬੜਾ ਚਾਅ ਹੈ, ਔਰ ਸਾਨੂੰ ਬੜੀ ਉਡੀਕ ਹੈ ਕਿ ਉਹ ਲੋਕ ਆਉਣ ਔਰ ਇੱਥੇ ਆਣ ਕੇ ਆਪਣੇ ਹੀ ਘਰ ਦੇ, ਆਪਣੇ ਗੁਰੂ ਦੇ ਜਨਮ ਸਥਾਨ ਦੇ ਉਹ ਦੀਦਾਰ ਕਰਨ ਔਰ ਭਲਾਈ ਦੇ ਲਈ ਕੰਮ ਕਰਨ। ਜੋ ਗੁਰੂ ਸਾਹਿਬ ਦੀ ਮਰਿਆਦਾ ਹੈ ਉਹਨੂੰ ਲੈ ਕੇ ਅੱਗੇ ਚੱਲਣ, ਅਸੀਂ ਪਿਆਰ ਵੰਡੀਏ, ਅਸੀਂ ਸਾਰੇ ਜੱਗ ਦੇ ਉੱਤੇ ਪਿਆਰ ਵੰਡਣ ਵਾਲੇ ਹੋ ਜਾਈਏ। ਜੇ ਅਸੀਂ ਮੁਹੱਬਤਾਂ ਵੰਡਣ ਵਾਲੇ ਹੋ ਜਾਈਏ, ਯਕੀਨ ਕਰੋ ਕਿ ਕਿਸੇ ਵੀ ਜਗ੍ਹਾ ਤੇ ਨਾ ਕੋਈ ਬਰਮਾ ਦੇ ਵਿੱਚ ਜੰਗ ਲੱਗੇ, ਨਾ ਕੋਈ ਕਸ਼ਮੀਰ ਦੇ ਵਿੱਚ ਜ਼ੁਲਮ ਹੋਵੇ, ਨਾ ਫਲਸਤੀਨ ਦੇ ਵਿੱਚ ਛੋਟੇ ਬੱਚਿਆਂ ਨੂੰ ਬੜੇ ਜ਼ੁਲਮ ਦੇ ਨਾਲ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਵੇ ਜਾਂ ਉਹਨਾਂ ਨੂੰ ਕਤਲੇਆਮ ਕੀਤਾ ਜਾਵੇ। ਤੇ ਸਾਡਾ ਪੈਗਾਮ ਹਮੇਸ਼ਾ ਤੋਂ ਮੁਹੱਬਤ ਰਿਹਾ ਔਰ ਅਸੀਂ ਮੁਹੱਬਤ ਹੀ ਚਾਹੁੰਦੇ ਹਾਂ। ਤੇ ਜਿਹੜੇ ਲੋਕ ਵੀ ਆਉਣਾ ਚਾਹੁੰਦੇ ਨੇ ਯਾਤਰਾ ਕਰਨ ਵਾਸਤੇ, ਖਾਓ ਕਿਸੇ ਵੀ ਮਜ਼ਹਬ ਦੇ ਨੇ, ਸਾਡੇ ਉਹ ਮਹਿਮਾਨ ਨੇ, ਅਸੀਂ ਉਹਨਾਂ ਦੀ ਭਰਪੂਰ ਖਿਦਮਤ ਕਰਾਂਗੇ। ਆਹ ਸਾਡਾ ਉਹਨਾਂ ਦੇ ਨਾਲ ਵਾਅਦਾ ਹੈ ਤੇ ਉਹਨਾਂ ਦੀ ਰੱਖਿਆ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਔਰ ਜਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਹੈ, ਬਲਕਿ ਮੈਂ ਇਹ ਕਹਾਂਗਾ ਕਿ ਉਹ ਸਿਰਫ ਵੀਜ਼ਾ ਲਵਾ ਕੇ ਇੱਥੇ ਆ ਜਾਣ, ਜਿੰਨੇ ਦਿਨ ਦਾ ਇੱਥੇ ਰਹਿਣ ਦਾ ਉਹਨਾਂ ਦਾ ਇੰਤਜ਼ਾਮ ਹੈ ਉਹ ਪਾਕਿਸਤਾਨ ਦੀ ਗਵਰਨਮੈਂਟ ਦੇ ਵੱਲੋਂ ਤੇ ਮਹਿਕਮਾ ਔਕਾਫ ਦੇ ਵੱਲੋਂ ਬੜੇ ਭਰਪੂਰ ਤਰੀਕੇ ਦੇ ਨਾਲ ਕੀਤਾ ਗਿਆ ਹੈ। ਤੇ ਆਓ ਮੁਹੱਬਤਾਂ ਵੰਡੋ, ਮੁਹੱਬਤਾਂ ਮਾਣੋ, ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖਾ।